ਤੁਹਾਡੇ ਘਰ ਦੇ ਕਿੰਨੇ ਜੀ ਸੀ? ਸਾਡੇ ਘਰ ਦੇ 13 ਜੀ ਸੀ ਤੇ ਕਿੰਨੇ ਮਰ ਗਏ? 6 ਹੀ ਮਰ ਗਏ। ਅਸੀਂ ਕੌਣ ਕੌਣ ਮਰਿਆ ਤੁਹਾਡੇ ਖਾਨਦਾਨ ਦਾ? ਸਾਡੇ ਚਾਚੇ ਬਾਬੇ ਸਾਰੇ ਮਰ ਗਏ। ਮੇਰਾ ਪਿਓ ਵੀ ਸ਼ਹੀਦ ਹੋ ਗਿਆ। ਮੇਰੀ ਮਾਂ ਦੀ ਬਾਂਹ ਵੱਡੀ ਸੀ, ਓਏ ਹੋਏ। ਭੈਣ ਦੀ ਵੱਡੀ ਸੀ, ਇੱਕ ਭੈਣ ਮੇਰੀ ਬੱਚੀ, ਮੈਂ 3-4 ਦੀ ਬੱਚੇ, ਇੱਕ ਨਾਨਾ ਉਹਦਾ ਵੀ ਹੱਥ ਵੱਡਿਆ ਸੀ, ਐਡੋ ਵੀ ਵੱਡਿਆ ਸੀ। ਅੱਛਾ, ਇਹ ਸਾਰੇ ਵੱਡੇ ਜੋ ਫਿਰ ਤੁਹਾਡੇ ਵਾਲਦ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਮੇਰੇ ਸਾਹਮਣੇ ਤਲਵਾਰ ਮਾਰੀ ਆ, 2 ਟੋਟੇ ਕਰਦਾ ਕਪਾਹ ਚ ਲੁਕੇ ਸੀ ਤੁਸੀਂ? ਕਪਾਹ ਚ ਲੁਕੇ। ਕਿੰਨਾ ਜ਼ੁਲਮ ਦੇਖਿਆ ਤੁਸੀਂ। ਅੱਛਾ, 77 ਸਾਲ ਹੋ ਗਏ ਇਹ ਤੁਹਾਡੇ ਨਾਲ ਵਾਕਿਆ ਜਿਹੜਾ ਹੋਇਆ ਐਡਾ ਗਮਗੀਨ, ਤੁਹਾਡੇ ਵਾਲਦ ਨੂੰ ਤੁਹਾਡੇ ਖਾਨਦਾਨ ਨੂੰ ਸ਼ਹੀਦ ਕੀਤਾ ਗਿਆ। ਜਦੋਂ 14 ਅਗਸਤ ਆਉਂਦੀ ਹੈ, ਪਾਕਿਸਤਾਨ ਬਣੇ ਦਾ ਦਿਨ ਆਉਂਦਾ, ਉਹ ਯਾਦ ਆਉਂਦਾ ਸਾਰਾ ਕੁਝ? ਮਤ ਮਾਰੀ ਜਿਨ੍ਹਾਂ ਦੇ ਖਾਨਦਾਨ ਮਰ ਗਏ ਉਹਨਾਂ ਵਾਸਤੇ 14 ਅਗਸਤ ਦੀ ਓਏ ਹੋਏ ਹੋਏ ਹੈ। ਇਹ ਜੋ ਉਹਨਾਂ ਨੇ ਮਨਾਉਣੀਆਂ ਜਿਹੜੇ ਫਲੰਡਰ ਤੇ ਜਿਹੜੇ ਮੋਟਰ ਆ ਬੀਬੀਆਂ ਕੱਢ ਲਈਆਂ, ਪਾਮਾ ਕਾਟੇ ਵੀ ਨਿਕਲ ਗਈ ਕਿਤੇ। ਅੱਛਾ, ਬੁੱਢੀ ਵੀ ਨਿਕਲ ਗਈ, ਮੈਂ ਫੇਰ ਇਕੱਲਾ ਹੀ ਰਹਿ ਗਿਆ। ਅੱਛਾ, ਫੇਰ ਹੁਣ ਦਿਨ ਡੁੱਬਣ ਡਿਆ ਹੈ, ਐਵੇਂ ਮਾੜਾ ਆ ਜਾਂਦਾ, ਅਜੇ ਮੀਂਹ ਪੈਣ ਡਿਆ ਐਵੇਂ ਥੋੜਾ ਜਿਹਾ ਲਟਕੋ ਰਿਹਾ ਹੈ। ਤੇ ਮੈਂ ਇੱਕ ਕੋਠਾ ਕੱਟਾ, ਉਹਦੇ ਬੂਹੇ 'ਚ ਖਲੋਤਾ, ਸਾਰਾ ਚੋਣ ਡਿਆ ਹੈ। ਅੱਛਾ, 3 ਬੰਦੇ ਆਏ ਨੇ, ਕਹਿੰਦੇ ਯਾਰ ਆ ਬੱਚਾ ਖਲੋਤਾ ਹੈ। ਉਹਨਾਂ ਮੈਨੂੰ ਪੁੱਛਿਆ ਵੀ ਤੂੰ ਕੌਣ ਆ? ਮੈਂ ਦੱਸਿਆ। ਉਹਨਾਂ ਕਹਿੰਦਾ ਤੇਰੀ ਮਾਂ ਨਾਂ ਕੀ ਹੈ, ਤੇਰੇ ਪਿਓ ਦਾ ਨਾਂ ਕੀ ਹੈ, ਤੇਰੀ ਭੈਣ ਦੇ ਨਾਂ ਕੀ ਹੈ? ਨਾਨੇ ਮੈਂ ਸਾਰਾ ਦੱਸਿਆ। ਅੱਛਾ, ਵੀ ਮੇਰੇ ਪਿਓ ਨਾਲ ਲਾਲ ਦਿਨ ਹੋਏ ਫੜਿਆ ਗਿਆ। ਮਾਂ ਦਾ ਪਤਾ ਨਹੀਂ ਹੈਗੀ ਕਿ ਨਹੀਂ, ਭੈਣ ਦਾ ਪਤਾ ਨਹੀਂ ਹੈਗੀ ਆ ਕਿ ਨਹੀਂ, ਓਏ ਹੋਏ, ਨਾਨੇ ਦਾ ਪਤਾ ਨਹੀਂ ਹੈਗੀ ਆ ਕਿ ਨਹੀਂ। ਉਹਨੇ ਆਖਿਆ ਤੈਨੂੰ ਕੋ ਰੱਖੇ ਰਹਿਣਾ ਹੈ? ਮੈਂ ਕਿਹਾ ਯਾਦ ਹੈ ਬੋ। ਅੱਛਾ, ਉਹ ਆਂਦੇ ਡੰਗਰ ਚਾਰਿਆ ਕਰੇਗਾ। ਮੈਂ ਉਹਨੇ ਛੱਡੜੀ ਲਾਈ ਆ, ਬੰਦੂਕ ਪਾਈ ਮੋਢੇ ਤੇ, ਤਲਵਾਰ ਪਾਈ ਹੈ, ਬੱਠਾ ਲਾਇਆ ਹੈ। ਅੱਛਾ, ਉਹਨੇ ਆਖਿਆ ਆਓ ਤੁਹਾਨੂੰ ਮੈਂ ਪਾਰ ਲੰਘਾ। ਕਿਹਨੂੰ ਕਿਹਨੂੰ ਪਾਰ ਲੰਘਾਉਣਾ ਸੀ? ਮੈਂ ਇੱਕ ਕੁੜੀ ਇੱਕ ਜਨਾਨੀ। ਰਾਜ ਖਰਾਬ ਰਿਹਾ, ਉੱਥੇ ਜੱਥਾ ਇਕੱਠਾ ਹੋਇਆ, ਮੀਂਹ ਦੇ ਪੈਣ ਡਿਆ ਸੀ। ਉਹ ਆਂਦੇ ਆ ਕਿੱਧਰ ਲੈ ਚੱਲਿਆ? ਵਾਂਡਾ ਪੈਣ ਤੋਂ ਪਿੰਡ ਚ ਅੱਗੇ ਬਾਹਰ ਗੱਡ ਪਿਆ ਹੈ। ਅੱਛਾ, ਤੇ ਮੈਂ ਇਹਨਾਂ ਕਿਤੇ ਬਾਹਰ ਦੂਰ ਖੜ ਕੇ ਮਾਰ ਆਉਣਾ ਹੈ। ਅੱਛਾ, ਸਾਡੇ ਹੁਣ ਦਿਲ ਚ ਬੋ ਪੈ ਗਈ, ਇਹ ਕੀ ਬਣੂਗਾ? ਸਿੱਖ ਜਿਹੜੇ 4-5-7 ਬੈਠੇ ਸੀ, ਉਹ ਆਪਣਾ ਮਾਲ ਵੰਡਣ ਡਏ ਨੇ, ਵੰਡਣ ਡਏ ਨੇ। ਮਰੂਦਾਂ ਦਾ ਬਾਗ ਸੀ ਉਹਦੇ ਵਿੱਚ। ਅੱਛਾ, ਉੱਥੇ ਅਜੀ ਉਹ ਇੱਕ ਆਂਦਾ ਤੁਸੀਂ ਕੌਣ ਦੇ? ਅਜਾ ਗਏ ਮੁਸਲਮਾਨ ਹੈ। ਉਹਨਾਂ ਆਖਿਆ ਬੈਠੋ ਇੱਥੇ। ਉਹਨੇ ਲਾ ਕੇ ਸਾਨੂੰ ਬਾਹਰ ਲਿਆ, ਉਹਨਾਂ ਵੰਡ ਮੁੰਡ ਕੇ ਫਰੋਖਤਾ ਹੋ ਗਏ ਨੇ। ਉਹ ਸਾਨੂੰ ਦੋ ਨੂੰ, ਕੁੜੀ ਨੂੰ ਤੇ ਮੈਨੂੰ ਵੀ, ਸਾਡੇ ਆਪਣੇ ਘਰ ਲੈ ਗਏ। अस्सलाम वालेकुम जी, सत श्री अकाल, आदाब दोस्त साहब। पंजाब की टीम शहर शिवपुरा ਦੇ ਵਿੱਚ ਬੈਠੇ हैं। साढ़े सामने ਜਿਹੜੇ ਬਜ਼ੁਰਗ ਨੇ ਅੰਮ੍ਰਿਤਸਰ ਤੋਂ ਹਿਜਰਤ ਕਰਕੇ ਪਾਕਿस्तान किस तरह पहुंचे, ਇਹਨਾਂ ਦੀ ਬੜੀ ਦਰਦਨਾਕ ਕਹਾਣੀ। ਇਹਨਾਂ ਦੀ ਅੱਖਾਂ ਦੇ ਸਾਹਮਣੇ ਇਹਨਾਂ ਦੇ ਘਰ ਦੇ 12 ਜੀ ਸ਼ਹੀਦ ਹੋਏ, ਇਹਨਾਂ ਦੇ ਵਾਲਦ ਵੀ ਇਹਨਾਂ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ। ਅੱਜ 47 ਦੀ ਕਹਾਣੀ ਸੁਣਨ ਵਾਸਤੇ ਇਹਨਾਂ ਦੇ ਬਜ਼ੁਰਗਾਂ ਦੇ ਕੋਲ ਪਹੁੰਚੇ। ਆਓ ਮਿਲਦੇ हैं ਤੇ ਗੱਲਬਾਤ ਸਾਂਝੀ ਕਰਦੇ हैं। अस्सलाम वालेकुम। वालेकुम सलाम। ਕੀ ਹਾਲ ਚਾਲ ਹੈ? खैर है, शुक्र है अल्लाह का। ਕੀ ਨਾਮ ਹੈ ਆਪਣਾ? मेरा नाम फकीर मोहम्मद। ਫਕੀਰ ਮੁਹੰਮਦ। ਤੁਹਾਡੇ ਵਾਲਦ ਦਾ? लाल दीन। ਤੇ ਦਾਦੇ ਦਾ? दादे दा ईदा। ਈਦਾ। ਕਿਹੜੀ ਬਰਾਦਰੀ ਆਪਣੀ? रहमानी। ਰਹਿਮਾਨੀ ਸੇਠ। हाँ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? साडा पिंड हदायतपुरा सी। ਹਦਾਇਤਪੁਰਾ। ਹਾਂਜੀ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ? ਉਹਦੇ ਨਾਲ ਦੇਵੀ ਦਾ ਚਵਿੰਡਾ, ਕੱਠੂ ਨਗਰ ਥਾਣਾ, ਅੱਛਾ, ਤਹਿਸੀਲ ਬਟਾਲਾ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ? ਇਹ ਪਿੰਡ ਬੜੇ ਵੱਡੇ ਸੀ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਤੁਹਾਡੇ ਪਿੰਡ ਦੇ ਵਿੱਚ? ਇਹ ਜਿਹੜਾ ਦੇਵੀ ਦਾ ਚਵਿੰਡਾ ਉਹ ਤਾਂ ਸੈਯਦ ਸੀ ਸਾਰੇ। ਸੈਯਦ। ਹਾਂਜੀ। ਤੇ ਜਿਹੜਾ ਸਾਡਾ ਪਿੰਡ ਸੀ ਹਦਾਇਤਪੁਰਾ, ਉਹਦੇ ਚ ਰਾਈ ਸੀ। ਰਾਈ ਸੀ? ਹਾਂ, ਸਾਰੇ। ਤੇ ਬਾਕੀ ਤੁਹਾਡੀ ਬਰਾਦਰੀ ਸੀ? ਸਾਡੀ ਬਰਾਦਰੀ ਸੀ। ਬਾਕੀ ਉਹ ਕਮੀ ਚ ਹੁੰਦੇ ਹੀ ਆਨੰਦ ਆਈ ਹੋਏ ਸਾਰੇ ਹੁੰਦੇ। ਸਹੀ ਹੋ ਗਿਆ। ਉਹ ਸਾਡਾ ਪਿੰਡ ਸਾਰਾ ਉਹਨਾਂ ਪਿੰਡ ਦੀ ਮਾਰ ਦਿੱਤਾ। ਉਹ ਵੀ ਪੁੱਛਦੇ ਤੁਹਾਡੇ ਕੋਲ, ਤੁਹਾਡੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਲੰਬਰਦਾਰ ਨਹੀਂ ਕੋਈ। ਕੀ ਨਾਂ ਸੀ ਲੰਬੜਦਾਰ ਦਾ? ਲੰਬਰਦਾਰ ਦਾ ਨਹੀਂ ਪਤਾ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਸਿੱਖ ਜਾਂ ਹਿੰਦੂ ਰਹਿੰਦੇ ਸੀ?
ਇੱਕ ਘਰ ਚ ਖਾਂਦਾ ਸੀ, ਹੂੰ। 2 ਘਰ ਖੱਤਰ ਜਾਂਦੇ ਸੀ। ਜਿਹੜੇ ਚਮਾਰ ਹੁੰਦੇ ਨੇ ਉਹ ਵੀ ਰਹਿੰਦੇ ਸੀ, ਚਮਾਰ ਜਾਂ ਈਸਾਈ? ਚਮਾਰ ਚੂੜੇ ਹੁੰਦੇ ਸੀ। ਅੱਛਾ ਚਮਾਰ ਵੀ ਹੁੰਦੇ ਸੀ, ਚੂੜੇ ਵੀ ਹੈਗੇ ਸੀ। ਅੱਛਾ ਅੱਛਾ ਅੱਛਾ। ਹਾਂਜੀ। ਪਿੰਡ ਦੀ ਜ਼ਮੀਨ ਕਿਦਾਂ ਦੀ ਸੀ? ਜ਼ਮੀਨ ਕੰਜਰੀ ਦੀ, ਕੰਜਰੀ ਦੀ ਸੀ। ਉਹ ਪਿੰਡ ਸਾਰਾ ਕੰਜਰੀ ਦਾ ਸੀ। ਕਿਹੜਾ ਪਿੰਡ? ਹਦਾਇਤਪੁਰਾ। ਕੰਜਰੀ ਕੌਣ ਸੀ, ਕਿੱਥੋਂ ਦੀ ਸੀ? ਉਥੇ ਪਿੰਡ ਦੀ ਸੀ। ਅੱਛਾ। ਜਿਹੜੇ ਖੂਹ ਉਹਦੇ ਸੀ ਉਹ ਕੰਜਰੀ ਦੇ ਹੀ ਸਾਰੇ, ਉਹ ਪਿੰਡ ਸਾਰਾ ਉਹਦਾ ਹੀ। ਅੱਛਾ। ਹਾਂਜੀ। ਉਹ ਹੈ ਉਸੇ ਪਿੰਡ ਦੀ ਸੀ? ਉਥੇ ਪਿੰਡ ਦੀ। ਅੱਗੋਂ ਮਦਾਰਿਆਂ ਨੂੰ ਖੂਹ ਦਿੱਤੇ। ਅੱਛਾ ਅੱਛਾ। ਬਜ਼ੁਰਗ ਹੁਣ ਇਹ ਦੱਸੋ, ਜਦੋਂ ਪਾਕਿਸਤਾਨ ਹਿੰਦੁਸਤਾਨ ਬਣ ਗਿਆ, ਤੁਸੀਂ ਲੋਕ ਕਿਸ ਤਰ੍ਹਾਂ ਆਪਣਾ ਪਿੰਡ ਛੱਡਿਆ, ਕੀ ਕੁਛ ਹੋਇਆ ਸੀ? ਪੂਰੀ ਕਹਾਣੀ ਦੱਸਣੀ ਹੈ ਯਾਰ। ਪਿੰਡ ਅਸੀਂ ਛੱਡ ਦਿੱਤਾ, ਤੁਰ ਪਏ। ਕਿਹੜਾ ਵੇਲਾ ਸੀ? ਅਸੀਂ ਸੁਬਾ ਬਾਂਗਾ ਵੇਲੇ ਨਿਕਲੇ ਆ, ਦੇਵੀ ਦੇ ਚੁੰਡੇ ਆ ਗਏ ਆ। ਅੱਛਾ। ਅੱਗੋਂ ਉਹਨਾਂ ਨੇ ਕਾਬਲਾ ਉੱਥੇ ਇਕੱਠਾ ਹੋਇਆ ਸੀ। ਉਹਨਾਂ ਨੇ ਫਿਰ ਸੈਯਦ ਨਿਕਲੇ ਵਿੱਚੋਂ, ਚੰਗੇ ਚੰਗੇ ਮੋਟੇ ਬੰਨੇ, ਕੱਠੂ ਨਗਰ ਥਾਣੇ ਗਏ ਨੇ। ਅੱਛਾ। ਉਹਨਾਂ ਨੇ ਆਖਿਆ ਵੀ ਸਾਨੂੰ ਕਿਸੇ ਬੰਨੇ ਲਾਓ। ਉਹਨਾਂ ਫਿਰ ਸਿੱਖ ਨਾਲ ਰਾਬਤਾ ਕੀਤਾ ਥਾਣੇਦਾਰ ਨਾਲ। ਅੱਛਾ। ਉਹਨੇ ਆਖਿਆ ਵੀ ਤੁਸੀਂ ਸ਼ਾਦੀ ਸਾਰੇ ਇੱਥੇ ਆ ਜਾਓ, ਮੈਂ ਤੁਹਾਨੂੰ ਬਟਾਲੇ ਪਹੁੰਚਾ ਸਕਦਾ ਹੈ। ਸਿੱਖ ਨੇ ਕਿਹਾ? ਸਿੱਖ ਨੇ, ਥਾਣੇਦਾਰ ਨੇ ਆਖਿਆ। ਥਾਣੇ ਦੇ ਅਮਲੇ ਨੇ ਸਾਰੇ ਨੇ ਆਖਿਆ ਵੀ ਮੈਂ ਥਾਣਾ ਸਾਰੇ ਬਟਾਲੇ ਪਹੁੰਚਾ ਸਕਦਾ ਹੈ। ਅੱਛਾ। ਸਾਬਨ ਸਾਹਿਬ ਦੇ ਕਾਰਖਾਨੇ। ਹਾਂਜੀ। ਅੱਗੋਂ ਤੁਹਾਡਾ ਤੁਸੀਂ ਜਾਣੋ, ਤੁਹਾਡਾ ਰੱਬ ਜਾਣੇ। ਮੈਂ ਨਹੀਂ, ਇੱਥੇ ਮੈਂ ਕੁਛ ਨਹੀਂ ਹੋਣ ਦੇਣਾ। ਹਾਂਜੀ। ਸਿੱਖਾਂ ਨੇ ਬਥੇਰੇ ਜ਼ੋਰ ਲਾਏ ਥਾਣੇਦਾਰ ਨੂੰ ਵੀ ਸਾਨੂੰ ਇਹ ਕੋਈ ਲੁੱਟ ਨਾ ਲੈ। ਉਹਨੇ ਆਖਿਆ ਮੈਂ ਇਹ ਕੰਮ ਨਹੀਂ ਕਰਨ ਦੇਣਾ। ਉਹਨੇ ਅਮਲਾ ਜਿਹੜਾ ਸਾਰਾ ਬੰਦੂਕਾਂ ਫੜਾ ਕੇ ਚਾਟ ਮੇਰੇ ਕਲਿਆਣ ਤੇ। ਅੱਛਾ। ਉਹਨਾਂ ਫਿਰ ਬੱਠਾਂ ਲਾਈਆਂ ਨੇ, ਸਾਰੀ ਜੂਮ ਬਟਾਲੇ ਥੋੜ ਦਿੱਤੀ। ਉੱਥੇ ਫਿਰ ਵੱਡੇ ਸਾਬਨ ਸਾਹਿਬ ਦੇ ਕਾਰਖਾਨੇ 1 ਮਹੀਨਾ ਰਹੇ ਆ। ਅੱਛਾ। ਸਾਡਾ ਕਾਫਲਾ ਇਹ 2-3 ਦਿਨ ਮਗਰੋਂ ਤੁਰਿਆ। 2 ਕਾਫਲੇ ਸਹੀ ਸਲਾਮਤ ਲੰਘ ਆਏ ਨੇ। ਅੱਛਾ। ਤੀਜਾ ਕਾਫਲਾ ਉਹਨਾਂ ਨੇ ਆਖਿਆ ਵੀ ਇਹ ਤੇ ਸਾਰੇ ਲੰਘਦੇ ਜਾਂਦੇ। ਉਹਨਾਂ ਨੇ ਰਾਬਤਾ ਕੀਤਾ, ਉਧਰ ਜਥਾ ਜੁੜ ਗਿਆ, ਉਧਰ ਗੱਡੀ ਆ ਗਈ, ਸਾਡਾ ਕਾਫਲਾ ਰੋਕਿਆ ਗਿਆ। ਅਗਲੇ ਦਿਨ 9 ਵਜੇ 8 ਵਜੇ ਛੁੱਟ ਰਿਹਾ ਹੈ, ਨੇੜੇ ਤੇ ਆਏ ਸੀ, ਦੂਰ ਤੇ ਆ ਕੋਈ ਨਹੀਂ। ਜੇ ਵੇਲੇ ਉੱਥੇ ਆਏ, ਉਧਰੋਂ ਗੱਡੀ ਵਾਲੇ ਵੀ ਪੈ ਗਏ, ਜਿਹੜਾ ਜਥਾ ਜੋੜਿਆ ਉਹ ਵੀ ਪੈ ਗਿਆ। ਫਿਰ ਸੜਕ ਤੇ ਸਾਰੇ ਵੱਟ ਉੱਠੇ ਤੇ ਜਿਹੜੇ ਕੋ ਭੱਜੇ ਨੱਠੇ ਕਮਾਦਾਂ ਚ ਗਏ, ਜਦ ਦਰਿਆ ਛਾਲਾ ਮਾਰ ਦਿਆ, ਕੋ ਡੁੱਬ ਗਏ, ਕੋ ਲੰਘ ਆਏ। ਤੁਹਾਡੇ ਘਰ ਦੇ ਕਿੰਨੇ ਜੀ ਸੀ? ਸਾਡੇ ਘਰ ਦੇ 13 ਜੀ ਸੀ। ਤੇ ਕਿੰਨੇ ਮਰ ਗਏ? 13 ਹੀ ਮਰ ਗਏ। ਅਸੀਂ ਕੌਣ ਕੌਣ ਮਰਿਆ ਤੁਹਾਡੇ ਖਾਨਦਾਨ ਦਾ? ਸਾਡੇ ਚਾਚੇ ਬਾਬੇ ਸਾਰੇ ਮਰ ਗਏ। ਮੇਰਾ ਪਿਓ ਵੀ ਸ਼ਹੀਦ ਹੋ ਗਿਆ, ਮੇਰੀ ਮਾਂ ਦੀ ਮਾਂ ਵੱਡੀ ਸੀ, ਭੈਣ ਦੀ ਵੱਡੀ ਸੀ, ਇੱਕ ਭੈਣ ਮੇਰੀ ਬੱਚੀ, ਮੈਂ 3-4 ਦੀ ਬੱਚੇ, ਇੱਕ ਨਾਨਾ ਉਹਦਾ ਵੀ ਹੱਥ ਵੱਢਿਆ ਸੀ, ਇੱਥੋਂ ਵੀ ਵੱਢਿਆ ਸੀ। ਅੱਛਾ। ਸਾਰੇ ਵੱਡੇ ਜੋ ਫਿਰ ਤੁਹਾਡੇ ਵਾਲਦ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦ? ਮੇਰੇ ਸਾਹਮਣੇ ਤਲਵਾਰ ਮਾਰੀ ਆ, 2 ਟੋਟੇ ਕਾਟਾ ਕਪਾਹ ਚ ਲੁਕੇ ਸੀ? ਕਪਾਹ ਚ ਲੁਕੇ ਸੀ। ਕਿੰਨੇ ਸਿੱਖ ਆਏ ਸੀ ਉਸ ਵੇਲੇ? ਇੱਕੋ ਹੀ ਸੀ ਉਦੋਂ, ਇੱਕੋ ਹੀ ਆਇਆ ਸੀ। ਅੱਗੇ ਆਇਆ ਕਰਕੇ ਲੰਮਾ ਪਿਆ ਹੈ, ਮੈਂ ਅੱਗੇ ਬੈਠਾ, ਮੂੰਹ ਲਾਗੇ, ਉਹ ਪਿੱਛੋਂ ਆਇਆ ਹੈ, ਉਹਨੇ ਮਾਰੀ ਤਲਵਾਰ ਤੇ 2 ਟੋਟੇ ਹੋ ਗਿਆ ਤੁਹਾਡੇ ਵਾਲਦ ਦੇ। ਹਾਂਜੀ। ਉਹਨੇ ਪੈਰ ਰੱਖਿਆ ਹੈ, ਪੈਸੇ ਕੱਢ ਲਏ ਤੇ ਉਹ ਚਲਾ ਗਿਆ। ਤੁਹਾਨੂੰ ਨਹੀਂ ਕੁਛ ਕਿਹਾ? ਮੈਂ ਖੋੜੇ ਦਿਖਿਆ ਨਹੀਂ, ਅੱਲਾ ਜਾਣੇ, ਮੈਨੂੰ ਨਹੀਂ ਕੁਛ ਵੀ ਕਿਹਾ। ਫਿਰ ਅਸੀਂ ਬਾਹਰ ਨਿਕਲਿਆ ਕਿ ਨਾਲ ਮੇਰੇ ਬੱਚੀ ਆ, ਜਿੱਡਾ ਮੈਂ ਚਾਹੁੰਦੀ ਹੋਦੀ। ਅੱਛਾ। ਸਾਨੂੰ ਟੇਰ ਲੱਗੇ, ਪਾਣੀ ਪੀਣ ਗਏ ਤੇ ਉਹ ਆਂਦੇ ਆ ਬਈ 1-2 ਆਂਦੇ ਆ ਮਾਰੋ ਮੁਸਲਮਾਨ ਬੱਚੇ ਆਏ। ਅੱਛਾ। ਉਹ ਇੱਕ ਆਂਦਾ ਨਾ ਯਾਰ ਪਾਣੀ ਪੀ ਲੈਣ ਦੇ। ਉਹਨੇ ਬੋਕਾ ਕੱਢਿਆ, ਉਹਨੇ ਸਾਨੂੰ ਆਖਿਆ ਕਿ ਇੱਥੇ ਰੱਖੋ, ਅਸੀਂ ਪਾਣੀ ਪੀਤਾ ਹੈ। ਤੇ ਫਿਰ ਉਹਨੇ ਸਾਨੂੰ ਪਟੋਕੀ ਲਾਈ, ਬਿਨਾ ਕਪਾਹ ਚ ਡੋਕ ਜਾਓ। ਅੱਛਾ। ਉਹਨੇ ਕਪਾਹ ਚ ਹੀ ਚਲੇ ਗਏ। ਅੱਗੇ ਉਹ ਸਿੱਖ ਜਿਹੜੇ 4-5-7 ਬੈਠੇ ਸੀ, ਉਹ ਆਪਣਾ ਮਾਲ ਵੰਡਣ ਡਏ ਨੇ। ਵੰਡਣ ਡਏ ਨੇ। ਮਰੂਦਾਂ ਦਾ ਬਾਗ ਸੀ ਉਹਦੇ ਵਿੱਚ। ਅੱਛਾ। ਉੱਥੇ ਅਸੀਂ ਉਹ ਇੱਕ ਆਂਦਾ ਤੁਸੀਂ ਕੌਣ ਜੇ? ਅਜਾ ਗਏ ਮੁਸਲਮਾਨ। ਉਹਨੇ ਆਖਿਆ ਬੈਠੋ ਇੱਥੇ। ਉਹਨੇ ਲਾ ਕੇ ਸਾਨੂੰ ਬਾਂਧ ਲਿਆ। ਉਹਨਾਂ ਵੰਡ ਮੁੰਡ ਕੇ ਫਰੋਖਤਾ ਹੋ ਗਏ ਨੇ।
ਉਹ ਸਾਨੂੰ ਦੋ ਨੂੰ ਕੁੜੀ ਨੂੰ ਤੇ ਮੈਨੂੰ ਵੀ ਹੂੰ। ਸਾਡੇ ਆਪਣੇ ਘਰ ਲੈ ਗਏ ਕਿਹੜਾ ਪਿੰਡ? ਇਹ ਆਪਣਾ ਜੱਥੜਾ ਤੋਂ ਅੱਗੇ ਕੀ ਉਹਨੂੰ ਆਂਦੇ ਨੇ ਡੇਰਾ ਡੇਰਾ ਆ ਅੱਛਾ ਡੇਰਾ। ਡੇਰਾ ਜੱਥੜਾ ਤੋਂ ਅੱਗੇ ਮੀਲ ਇੱਕ ਅੱਗੇ ਆ ਹਾਂ। ਡੇਰੇ ਉੱਥੇ ਹੂੰ। ਉਹ ਵੇ ਘਰ ਲੈ ਗਿਆ ਉਹਨੇ ਅੱਗੇ ਇੱਕ ਜਨਾਨੀ ਵੀ ਚੰਗੀ ਜਵਾਨ ਸੋਹਣੀ ਝਲਕ ਲਿਆਂਦੀ ਸਿੱਖ ਨਹੀਂ ਸੀ? ਸਿੱਖ ਨੇ ਅੱਛਾ। ਨਹੀਂ ਸਿੱਖ ਨੇ ਮੁਸਲਮਾਨੀ ਚੁੱਕ ਕੇ ਲਿਆਂਦੀ ਸੀ? ਹਾਂਜੀ ਲਿਆਂਦੀ ਅੱਛਾ। ਉੱਥੇ ਫਿਰ ਅਸੀਂ 3 ਦਿਨ ਰਹੇ ਮੀਂਹ ਬੜਾ ਪੈਂਦਾ ਸੀ ਹੂੰ। ਕੋਈ ਹਾਲ ਨਹੀਂ ਮੀਂਹ ਦਾ ਹਾਰੀ ਆ ਗਏ ਅੱਛਾ। ਜੇ ਵੇਲੇ ਉਤੋਂ ਨੇ ਛੱਡੜੀ ਲਾਈ ਆ ਬੰਦੂਕ ਪਾਈ ਮੋਢੇ ਤੇ ਤਲਵਾਰ ਪਾਈ ਹੈ ਬੱਠਾ ਲਾਇਆ ਹੈ ਅੱਛਾ। ਉਹਨੇ ਆਖਿਆ ਆਓ ਤੁਹਾਨੂੰ ਮੈਂ ਪਾਰ ਲੰਘਾਵਾਂ ਕਿਹਨੂੰ ਕਿਹਨੂੰ ਪਾਰ ਲੰਘਾਉਣਾ ਸੀ? ਮੈਂ ਇੱਕ ਕੁੜੀ ਇੱਕ ਜਨਾਨੀ ਅੱਛਾ ਜਨਾਨੀ ਦੀ ਵੀ ਹਿਫਾਜ਼ਤ ਕੀਤੀ ਉਹਨੇ? ਹਾਂਜੀ। ਵਾਹ ਜੀ ਵਾਹ। ਕਿੰਨੀ ਕੁ ਉਮਰ ਦਾ ਸੀ ਉਹ? ਉਹ ਪੂਰਾ ਫੁੱਲ ਜਵਾਨ ਅੱਛਾ ਜਵਾਨ ਸੀ? ਜਵਾਨ ਵੀ ਬੜਾ ਸੀ ਉਹ ਰਾਜ ਖਰਾਬ ਆ ਉੱਥੇ ਜੱਥਾ ਇਕੱਠਾ ਹੋਇਆ ਹੂੰ। ਮੀਂਹ ਤੇ ਪੈਣ ਡਿਆ ਸੀ ਹੂੰ। ਉਹ ਆਂਦੇ ਆ ਕਿੱਧਰ ਲੈ ਚੱਲਿਆ ਵਾਂਡਾ ਪੈਣ ਤੋਂ ਪਿੰਡ ਚ ਅੱਗੇ ਬਾਹਰ ਗੱਡ ਪਿਆ ਹੈ ਅੱਛਾ। ਤੇ ਮੈਂ ਨਾ ਕਿਤੇ ਬਾਹਰ ਦੂਰ ਖੜ ਕੇ ਮਾਰ ਆਉਣਾ ਹੈ ਅੱਛਾ। ਸਾਡੇ ਹੁਣ ਦਿਲ ਚ ਬੋ ਪੈ ਗਈ ਇਹ ਕੀ ਬਣੂਗਾ ਹੂੰ। ਹੁਣ ਕੀ ਕਰਾਂਗੇ ਚਲੋ ਉਹਨੇ ਲਾਇਆ ਅੱਗੇ ਆ ਪਿਆ ਅਸੀਂ ਮਗਰਿਆ ਅੱਛਾ। ਜੇ ਮੇਰੇ ਪੁੱਲ ਤੋਂ ਕੋ 3 ਬੈਲੀਆਂ ਪਿਛਾ ਰਹਿ ਗਏ ਹੂੰ। ਉਹਨੇ ਆਖਿਆ ਵੀ ਤੁਸੀਂ ਦੋਵੇਂ ਜਾਓ ਮੈਨੂੰ ਤੇ ਕੁੜੀ ਨੂੰ ਦੋ ਬੀਬੀ ਨੂੰ ਵੀ ਕਲਿਆਤਾ ਤੇ ਆਪ ਵੀ ਇੱਕ ਅੱਧੇ ਓਲੇ ਹੋ ਗਿਆ ਅੱਛਾ। ਉਹਨੇ ਆਖਿਆ ਵੀ ਜਾਓ ਉਹਨਾਂ ਨੂੰ ਆਖਿਓ ਵੀ ਅਸੀਂ ਮੁਸਲਮਾਨ ਆ ਸਾਨੂੰ ਪਾਰ ਲੰਘਾ ਦਿਓ ਹੂੰ। ਜਦੋਂ ਆਖਣਗੇ ਨਾ ਵੀ ਪਾਰ ਲੰਘਣਾ ਹੈ ਹੂੰ। ਤੇ ਤੁਸੀਂ ਆਖੇ ਸਾਡੀ ਮਾਂ ਵੀ ਮਗਰਿਆ ਅੱਛਾ। ਅੱਛਾ ਜੇ ਵੇਲੇ ਅਸੀਂ ਗਏ ਉਹਨਾਂ ਨੂੰ ਆਖਿਆ ਉਹਨਾਂ ਨੇ ਕਿਹਾ ਜਦੋਂ ਅਸੀਂ ਪਿਛਾ ਮੁੜੇ ਆ ਉਹ ਬੀਬੀ ਗਾਂ ਤੁਰ ਪਈ ਹੂੰ। ਉਹ ਜਿਹੜਾ ਦੇਖਿਆ ਜਿੰਨਾ ਚਿਰ ਅਸੀਂ ਲੰਘੇ ਨਹੀਂ ਹਾਂ। ਉਹ ਪਿਛਾ ਨਹੀਂ ਗਿਆ ਵਾਹ ਜੀ ਵਾਹ। ਜਦੋਂ ਅਸੀਂ ਫੌਜੀਆਂ ਨੇ ਨਗਾਤਾ ਹੈ ਫਿਰ ਉਹ ਆਪਣਾ ਪਿਛਾ ਚੜਾ ਉਹਦੇ ਕੋਲ ਕਿੰਨੇ ਦਿਨ ਰਹੇ ਤੁਸੀਂ? ਉਹਦੇ ਕੋਲ 3 ਰਾਤਾਂ ਰਹੇ 3 ਰਾਤਾਂ ਰਹੇ? ਹਾਂਜੀ। ਉਹਦੇ ਬੱਚੇ ਹੈ ਸੀ? ਹਾਂਜੀ ਬੱਚੇ ਵੀ ਆਏ ਸੀ ਸਭ ਕੁਝ ਆਇਆ ਸੀ ਉਹਦੀ ਬੇਗਮ ਵੀ ਹੈ ਸੀ? ਸਭ ਕੁਝ ਬੜਾ ਖਲਦਾਗਨ ਸੀ ਉਹਨਾਂ ਦਾ ਉਹਦਾ ਕੋਈ ਨਾਂ ਯਾਦ ਹੈ ਜਿਹਨੇ ਤੁਹਾਡੀ ਜਾਨ ਬਚਾਈ? ਨਹੀਂ ਜੀ ਨਹੀਂ ਐਵੇਂ ਕਿਉਂਕਿ ਐਵੇਂ ਦੇ ਭਲੇ ਮਾਨਸ ਦਾ ਨਾਂ ਹੋਣਾ ਚਾਹੀਦਾ। ਨਹੀਂ ਯਾਰ ਬੜਾ ਉਦੋਂ ਅਜੇ ਕਿਹੜੇ ਉਹਦੇ ਘਰ ਵਾਲੀ ਦਾ ਨਾਂ? 13 ਸਾਲਾਂ ਦਾ ਤੇ ਮੈਂ ਕਹਾਂ ਕਿਹੜਾ ਯਾਦ ਨਹੀਂ ਦਾ ਨਹੀਂ ਉਹਦੇ ਘਰ ਵਾਲੀ ਦਾ ਨਾਂ, ਉਹਦੇ ਬੱਚਿਆਂ ਦਾ ਕੋਈ ਨਾਂ? ਨਾ ਹੈ ਉਹ ਜਾਲਦਾਰੀ ਅੱਛਾ ਜ਼ੈਲਦਾਰ ਸੀ? ਹਾਂਜੀ। ਵਾਹ ਜੀ ਵਾਹ। ਉਹ ਤੋਂ ਫਿਰ ਅਸੀਂ ਜੱਟੜੀ ਆ ਗਏ ਬਾਹਰ ਲੰਘ ਆਏ ਉਹ ਕੁੜੀ ਵੀ ਨਿਕਲ ਗਈ ਕਿਤੇ ਅੱਛਾ। ਕੁੜੀ ਵੀ ਨਿਕਲ ਗਈ ਮੈਂ ਫੇਰ ਇਕੱਲਾ ਹੀ ਰਹਿ ਗਿਆ ਅੱਛਾ। ਫਿਰ ਹੁਣ ਦਿਨ ਡੁੱਬਣ ਡਿਆ ਹੈ ਹੂੰ। ਐਵੇਂ ਮਾੜਾ ਆ ਜਾਂਦਾ ਅਜੇ ਮੀਂਹ ਪੈਣ ਡਿਆ ਐਵੇਂ ਥੋੜਾ ਜਿਹਾ ਲਟਕੋ ਰਿਹਾ ਹੈ ਤੇ ਮੈਂ ਇੱਕ ਕੋਠਾ ਕੱਟਾ ਉਹਦੇ ਬੂਹੇ 'ਚ ਖਲੋਤਾ ਸਾਰਾ ਚੋਣ ਡਿਆ ਹੈ। ਅੱਛਾ। 3 ਬੰਦੇ ਆਏ ਨੇ ਕਹਿੰਦੇ ਯਾਰ ਆ ਬੱਚਾ ਖਲੋਤਾ ਹੈ ਉਹਨਾਂ ਮੈਨੂੰ ਪੁੱਛਿਆ ਵੀ ਤੂੰ ਕੌਣ ਆ ਮੈਂ ਦੱਸਿਆ ਉਹਨਾਂ ਆਖਿਆ ਤੇਰੀ ਮਾਂ ਨਾਂ ਕੀ ਹੈ ਤੇਰੇ ਪਿਓ ਦਾ ਨਾਂ ਕੀ ਹੈ ਤੇਰੀ ਭੈਣ ਦਾ ਨਾਂ ਕੀ ਹੈ ਨਾਨੇ ਮੈਂ ਸਾਰਾ ਦੱਸਿਆ ਅੱਛਾ। ਵੀ ਮੇਰੇ ਪਿਓ ਨਾਲ ਲਾਲ ਦਿਨ ਹੋਏ ਫੜਿਆ ਗਿਆ ਮਾਂ ਦਾ ਪਤਾ ਨਹੀਂ ਹੈਗੀ ਕਿ ਨਹੀਂ ਭੈਣ ਦਾ ਪਤਾ ਨਹੀਂ ਹੈਗੀ ਆ ਕਿ ਨਹੀਂ ਓਏ ਹੋਏ। ਨਾਨੇ ਦਾ ਪਤਾ ਨਹੀਂ ਹੈਗੀ ਆ ਕਿ ਨਹੀਂ ਹੂੰ। ਉਹਨੇ ਆਖਿਆ ਤੈਨੂੰ ਕੋ ਰੱਖੇ ਰਹਿਣਾ ਹੈ ਹੂੰ। ਮੈਂ ਕਿਹਾ ਯਾਦ ਹੈ ਬੋ ਅੱਛਾ। ਉਹ ਆਂਦੇ ਡੰਗਰ ਚਾਰਿਆ ਕਰੇਗਾ ਮੈਂ ਚਾਰਿਆ ਕਰੂੰ ਅੱਛਾ। ਅੱਛਾ ਇਹ ਜੱਟੜਾਂ ਦੀ ਗੱਲ ਹੈ ਹੂੰ। ਲਓ ਜੀ ਉਹ ਤੋਂ ਫਿਰ 2 ਰਾਤਾਂ ਮੈਂ ਉਹਨਾਂ ਦੇ ਘਰ ਸੁੱਤਾ ਹੂੰ। ਹਾਂਜੀ ਫਿਰ ਉਹ ਮੇਰਾ ਇੱਕ ਚਾਚਾ ਸੀ ਸਗਾਈ ਹੂੰ। ਤੇ 2 ਨਾਲ ਹੋਰ ਉਹ ਆਪਣਾ ਮੁੰਡਾ ਲੱਭਦੇ ਫਿਰਦੇ ਉਹ ਕਾਢੇ ਨੇ ਫਿਰਦੇ ਅੱਛਾ। ਉਹ ਬੀਬੀ ਆਂਦੀ ਆ ਵੀ ਵੀਰਾ ਤੁਸੀਂ ਆਪਣੇ ਨਾਂ ਦੱਸੋ ਹੂੰ। ਉਹਨੇ ਆਖਿਆ ਜੀ ਮੇਰਾ ਨਾਮ ਮੇਰ ਜੀ ਨੇ ਇੱਕ ਨੇ ਆਖਿਆ ਮੈਂ ਨੱਕੀ ਮਾਂ ਹੈ ਇੱਕ ਨੇ ਆਖਿਆ ਮੁੱਠੀ ਉਹਨੇ ਆਖਿਆ ਜਾਓ ਉਹ ਤੁਹਾਡਾ ਹੈ ਹੀ ਨਹੀਂ ਅੱਛਾ। ਉਹ ਖੜੇ ਪੈ ਗਏ ਹੂੰ। ਉਹ ਆਂਦੇ ਵੀ ਸਾਨੂੰ ਬਖਾ ਦੇ ਨਹੀਂ ਖਾਦੇ ਸਾਡਾ ਉਹਦੇ ਕਰਾਂਗੇ ਹੂੰ। ਮੈਂ ਕੋਠੇ ਤੇ ਸੁੱਤਾ ਹਾਂ ਅੱਛਾ। ਉਹ ਨਿਕਲ ਰਿਹਾ ਹੈ ਹੂੰ। ਹੁਣ ਮੇਰੀਆਂ ਗੱਡਾਂ ਨੀਂਦਰੇ ਕਈ ਰਾਤਾਂ ਰਹੇ ਅੱਖਾਂ ਲਿੰਬੀਆਂ ਉਹਨੇ ਆਪਣੀ ਲੱਭ ਲਾ ਕੇ ਲੀੜੇ ਨਾ ਮੇਰੀਆਂ ਅੱਖਾਂ ਤੇ ਫੇਰੀ ਹੈ ਓਏ ਹੋਏ। ਮੇਰੀਆਂ ਅੱਖਾਂ ਜਰਾ ਦਿਖਣ ਲੱਗ ਪਿਆ ਹੂੰ। ਜੇ ਵੇਲੇ ਉਹਨੇ ਨੇ ਇੱਥੋਂ ਮੈਨੂੰ ਫੜ ਲਿਆ ਹੈ ਤੇ ਬੂਆ ਅੱਧਾ ਖੋਲਿਆ ਹੈ ਅੱਧਾ ਨਹੀਂ ਖੋਲਿਆ ਹੂੰ। ਉਹਨੇ ਆਖਿਆ ਵੀ ਆਏ ਜੇ ਮੈਂ ਵੇਖਿਆ ਤੋ ਮੇਰਾ ਚਾਚਾ ਹੈ ਹੂੰ। ਵਡਾਰੇ ਮੇਰੇ ਪਿਓ ਨਾਲ ਫਿਰਦਾ ਰਿਹਾ ਅੱਛਾ। ਉਹ ਫਿਰ ਮੈਂ ਉਹਨੂੰ ਮੈਂ ਕਿਹਾ ਵੀ ਇਹ ਮੇਰਾ ਚਾਚਾ ਹੈ ਆ ਮੇਰਾ ਤਾਇਆ ਹੈ ਹਾਂਜੀ ਉਹਨਾਂ ਨੇ ਫਿਰ ਉਹਨਾਂ ਨੂੰ ਦੇਤਾ ਉਹਨਾਂ ਫਿਰ ਮਾਮੇ ਮੇਰੇ ਇੱਥੇ ਰਹਿੰਦੇ ਆ ਹੂੰ। ਗੁਲਾਮ ਮੁਹੰਮਦ ਮਗਤਾ ਇਹ 2
ਇੱਕ ਨਹੀਂ ਮਾਂ, ਇਹ 3 ਬੱਚੇ ਨੇ, ਬਾਕੀ ਸਾਰੇ ਢੀਡ ਹੋ ਗਏ। ਮਾਂ ਤੁਹਾਡੀ ਬਚ ਗਈ ਸੀ? ਮਾਂ ਫਿਰ ਦੱਸ ਦੇਣਾ ਤੁਹਾਨੂੰ, ਜੇ ਵੇਲੇ ਉਹ ਇਹਨਾਂ ਨੂੰ ਉਹਨਾਂ ਨੇ ਮੇਰੇ ਮਾਮਿਆਂ ਕੋ ਛੱਡ ਦਿੱਤਾ। ਅੱਛਾ। ਮੇਰੇ ਮਾਮਿਆਂ ਨੇ ਉੱਥੋਂ ਚੁੱਕਿਆ ਨਾਰੋਵਾਲ ਲੈ ਹਸਪਤਾਲ, ਉੱਥੇ ਫਿਰ ਮੇਰੀ ਮਾਂ ਵੀ ਮਿਲ ਪਈ, ਉਹਦੀ ਇੱਥੋਂ ਬਾਂਹ ਵੱਡੀ ਸੀ, ਕੁੱਛੜ ਭੈਣ ਸੀ ਉਹਦੀ ਇੱਥੋਂ ਬਾਂਹ ਵੱਡੀ ਸੀ। ਓਏ ਹੋਏ ਹੋਏ। ਨਾਨੇ ਦਾ ਇੰਨਾ ਥੋੜਿਆ ਹੀ ਆਇਓ ਤੇ ਇੱਥੇ ਵੀ ਵੱਡੀ ਸੀ। ਹਾਂਜੀ, ਉਹ ਫਿਰ ਮਿਲ ਪਈ ਮੈਨੂੰ, ਮਾਂ ਮਿਲ ਪਈ, ਮਾਂ ਵੀ ਮਿਲ ਪਈ, ਭੈਣ ਵੀ ਮਿਲ ਪਈ। ਓਏ ਹੋਏ ਹੋਏ, ਕਿੰਨਾ ਜ਼ੁਲਮ ਦੇਖਿਆ ਤੁਸੀਂ। ਫਿਰ ਉੱਥੋਂ ਇਹ ਫਿਰ ਮੈਨੂੰ ਛੱਡ ਕੇ ਆ ਗਏ। ਅਸੀਂ ਫਿਰ ਵੱਡੀ ਤੱਕ ਹਸਪਤਾਲਾਂ 'ਚ ਰਹੇ। ਅੱਛਾ, ਹਸਪਤਾਲਾਂ 'ਚ ਰਹੇ? ਹਸਪਤਾਲਾਂ 'ਚ ਰਹੇ। ਮਾਂ ਨੇ ਪੁੱਛਿਆ ਕਿ ਪਿਓ ਦਾ ਕੀ ਬਣਿਆ? ਮੈਂ ਕਿਹਾ ਵੀ ਉਹ ਸ਼ਹੀਦ ਹੋ ਗਿਆ। ਓਏ ਹੋਏ ਹੋਏ। ਹਾਂਜੀ। ਤੁਹਾਡੇ ਭਰਾ ਵੀ ਹੈ ਸਨ? ਨਹੀਂ। ਅੱਛਾ। ਭਰਾ ਮੈਂ ਇਕੱਲਾ ਹੀ ਹਾਂ। ਇਕੱਲੇ ਸੀ? 2 ਭੈਣ 3 ਭੈਣ ਭਰਾ ਜੇ ਵੇਲੇ ਉੱਥੋਂ ਫਿਰ ਅਸੀਂ ਲਾਹੌਰ ਆ ਗਏ। ਫਿਰ ਲਾਹੌਰ ਪੱਟੀ ਬੁੱਢੀ ਹੁੰਦੀ ਰਹੀ ਹੈ। ਅੱਛਾ। ਸਾਰੇ ਕੰਮ ਹੁੰਦੇ ਰਹੇ ਨੇ। ਅੱਛਾ ਅੱਛਾ। ਤੇ ਹਸਪਤਾਲਾਂ 'ਚ ਫਿਰ ਰਹੇ। ਜਦੋਂ ਫਿਰ ਅਸੀਂ ਅਖੀਰ ਭੁੱਖੇ ਮਰ ਲੱਭੇ, ਰੋਟੀ ਲੱਭੇ ਨਾ, ਹੁਣ ਮਾਂ ਨੂੰ ਰੋਟੀ ਲੱਭਣੀ, ਨਿੱਕੀ ਭੈਣ ਸੀ ਉਹਨੂੰ ਦੁੱਧ ਲੱਭਣਾ, ਅਸੀਂ 2 ਭੈਣ ਭਰਾ ਭੁੱਖੇ ਰਹਿੰਦੇ ਨੇ। ਮਾਂ ਦੇ ਵੀ ਚਲੋ ਨਿਕਲ ਗਏ। ਅਸਾਂ ਦਿਨ ਅਸੀਂ ਲੱਤੀ ਚੱਕ 1.5 ਠਾਂਗੜੇ ਲੱਗੇ, ਉੱਥੋਂ ਦਾ ਪਤਾ ਹੀ ਇੱਥੋਂ ਦਾ ਨਹੀਂ ਸਾਨੂੰ। ਜੋ ਹੌਲੀ ਹੌਲੀ ਮੇਊ ਹਸਪਤਾਲੋਂ ਤੁਰੇ ਆ, ਸ਼ਾਮ ਨੂੰ ਟੀਕਰ ਵੇਲੇ ਢਿੱਡੋਂ ਭੁੱਖੇ, ਪਾਣੀ ਲੰਘੇ ਨਾ, ਉੱਥੇ ਆਏ ਤੇ ਮੁਸਾਫਰ ਖਾਨੇ ਰੋਟੀਆਂ ਮੰਡੀ ਦੀਆਂ, ਦਾਲ ਰੋਟੀ, ਕੋਲਾ ਦਾ ਬੰਦਾ ਤੇ ਆਈ ਵਰਤਣ, ਉੱਥੋਂ ਨੂੰ ਲੱਭੀ, ਅਸੀਂ ਪਾਣੀ ਘੁੱਟ ਪੀਤਾ, ਸ਼ੁਕਰ ਕੀਤਾ ਅੱਲਾ ਦਾ ਲਵ ਬੁੱਢੀ ਰੋਟੀ ਲੱਭੀ ਹੈ। ਰਾਤ ਫਿਰ ਉੱਠੇ ਰਹੇ। ਜਿਹਨੇ ਗੱਡੀ ਫੈਸਲਾਬਾਦ ਨੂੰ ਜਾਣੀ ਨਹੀਂ ਸੀ, ਜਿਹੜਾ ਜਾਣੀ, ਹਾਂਜੀ, ਉਹ ਬੰਦਾ ਜਿਹਦੇ ਕੋਲ ਰਾਤ ਰਹਿਣਾ ਹੋਟਲ ਅਜੇ ਵੀ ਹੈਗਾ ਉਹ। ਅੱਛਾ। ਉਹਨੇ ਆਖਿਆ ਵੀ ਜਿੱਥੇ ਗੁਲਾਮ ਨਬੀ ਉੱਥੇ ਇਸ ਥਾਂ ਤੇ ਦੱਸਿਆ ਵੀ ਮੇਰਾ ਘਰ ਹੈ। ਅੱਛਾ। ਅਸੀਂ ਸਾਰਾ ਦਿਨ ਫੇਰੇ ਮਾਰਦੇ ਰਹੇ, ਸਾਨੂੰ ਉਹਦਾ ਘਰ ਨਹੀਂ ਲੱਭਾ। ਮੈਂ ਬਿਮਾਰ, ਭੈਣ ਮਾਂ ਦੀ ਬਾਂਹ ਵੱਡੀ, ਕੁੜੀ ਕਿੰਨੇ ਚੁੱਕਣੀ, ਭੈਣ ਹੀ ਸੀ। ਉਹ ਫਿਰ ਅਸੀਂ ਹਸਪਤਾਲ ਦਾ ਸ਼ਾਮ ਨੂੰ ਆਪਣਾ ਸਟੇਸ਼ਨ ਦੇ ਆ ਗਏ। ਉੱਥੇ ਹੋਟਲ ਆ, ਉਹਨਾਂ ਨੇ ਵੇਖਿਆ, ਉਹਨਾਂ ਆਖਿਆ ਵੀ ਅੱਛੇ ਦੀ ਮਾਂ ਬੱਚੇ ਨੂੰ ਲੈ ਕੇ ਫਿਰਦੀ ਹੈ, ਇਹਨੂੰ ਪੁੱਛੀਏ ਕੀ ਗੱਲ ਆ। ਅੱਛਾ। ਉਹਨਾਂ ਦੱਸਿਆ, ਉਹਨਾਂ ਆਖਿਆ ਵੀ ਆਹ ਗੱਲ ਹੈ। ਉਹਨਾਂ ਫਿਰ ਸਾਨੂੰ ਰਾਤ ਨੂੰ ਦੁੱਧ ਵੀ ਪਿਆਇਆ, ਰੋਟੀ ਵੀ ਖਵਾਈ, ਥਾਂ ਵੀ ਦਿੱਤਾ, ਅਸੀਂ ਵੀ ਰਾਤ ਗੁਜ਼ਾਰੀ। ਦਿਨ ਚੜਿਆ, ਧੁੱਪੇ ਬੈਠੇ ਆ, ਜਿਹੜੇ ਬੈਠੇ ਆ ਤੇ ਮੇਰਾ ਨਾਨਾ ਮਾਮੇ ਗੁਲਾਮ ਦਾ ਪਿਓ ਤੇ ਇੱਕ ਅੱਲਾ ਤੇ ਦਾ ਸੌਦਾ, ਇੱਕ ਹੋਰ ਮਾਮਾ ਬਰਕਤ, ਇਹ ਤਿੰਨੇ ਜੜਾਂ ਵਾਲੀ ਗੱਡੀ ਤੋਂ ਉਤਰੇ। ਉਹ ਮੇਰੀ ਭੈਣ ਦੀ ਨਿਗਾਹ ਪੈ ਗਿਆ, ਉਹਨੇ ਆਖਿਆ ਬੀਬੀ ਬੀਬੀ ਮਾਮਾ ਆਓ, ਮਾਮਾ ਜਾ ਗਿਆ। ਉਹ ਸਾਡੀ ਆਵਾਜ਼ ਨਿਕਲੇ ਨਾ, ਇਹ ਫਿਰ ਮੇਰੀ ਭੈਣ ਨੇ ਉਹਦੀ ਕੰਨੀ ਫੜੀ, ਉਹਨਾਂ ਸਾਨੂੰ ਐਡੇ ਡੇ ਲੱਲਾ ਇੱਥੇ ਅਸਾਈ ਬੈਠੇ। ਇੱਥੇ ਕਿੱਥੇ ਆ ਕੇ ਬੈਠੇ? ਮੈਂ ਬੂਟੇ ਦਾ ਡੇਰਾ ਸੀ, ਕੋਟ ਰਣਜੀਤ। ਹਾਂਜੀ। ਅੱਛਾ, ਇੱਥੇ ਆ ਗਏ? ਇੱਥੇ ਹੀ ਆ ਗਏ। ਓਏ ਹੋਏ ਹੋਏ। ਅੱਛਾ, 77 ਸਾਲ ਹੋ ਗਏ ਇਹ ਤੁਹਾਡੇ ਨਾਲ ਵਾਕਿਆ ਜਿਹੜਾ ਹੋਇਆ ਐਡਾ ਗਮਗੀਨ, ਤੁਹਾਡੇ ਵਾਲਦ ਨੂੰ, ਤੁਹਾਡੇ ਖਾਨਦਾਨ ਨੂੰ ਸ਼ਹੀਦ ਕੀਤਾ ਗਿਆ। ਜਦੋਂ 14 ਅਗਸਤ ਆਉਂਦੀ ਹੈ, ਪਾਕਿਸਤਾਨ ਬਣੇ ਦਾ ਦਿਨ ਆਉਂਦਾ, ਉਹ ਯਾਦ ਆਉਂਦਾ ਸਾਰਾ ਕੁਝ? ਹੈ ਮਤ ਮਾਰੀ, ਜਿਨ੍ਹਾਂ ਦੇ ਖਾਨਦਾਨ ਮਰ ਗਏ ਉਹਨਾਂ ਵਾਸਤੇ 14 ਅਗਸਤ ਦੀ। ਓਏ ਹੋਏ ਹੋਏ। ਹੈ ਇਹ ਜੋ ਉਹਨਾਂ ਨੇ ਮਨਾਉਣੀਆਂ ਜਿਹੜੇ ਫਲੰਡਰ ਤੇ, ਜਿਹੜੇ ਮੋਟਰ ਆ ਬੀਬੀਆਂ ਕਾਲੀ ਨੇ ਪਾਮਾ ਕਰਦੇ ਫਿਰਦੇ, ਬਾਜੇ ਵਜਾਉਂਦੇ ਫਿਰਦੇ, ਉਹ ਕੌਣ ਵਜਾਉਂਦੇ? ਇਹ ਕਹਾਣੀ ਸੁਣ ਕੇ ਇਹਨਾਂ ਲੋਕਾਂ ਨੂੰ ਸਬਕ ਚਾਹੀਦਾ ਹੈ ਕਿ ਕਿੰਨੇ ਲੋਕ ਉਸ ਦਿਨ ਸ਼ਹੀਦ ਹੋਏ। ਹਾਲਾਂਕਿ ਉਸ ਦਿਨ 14 ਅਗਸਤ ਵਾਲੇ ਦਿਨ ਕੁਰਾਨ ਖਾਨੀ ਹੋਣੀ ਚਾਹੀਦੀ। ਸਾਡਾ 2 ਲੱਖ ਕਾਫਲਾ ਜਿਹੜਾ ਵੱਢਿਆ ਗਿਆ, 2 ਲੱਖ। ਤੇ ਜਿਹੜੇ ਪੜੇ ਨਿਕਲੇ ਮਾੜੇ ਚੰਗੇ ਜਿਹੜੇ ਸੀ ਨਾ, ਹਾਂਜੀ, ਬਗੇਡੀਅਰ ਆਇਆ ਹੈ, ਉਹਨੇ ਮਸ਼ੀਨ ਗੇੜੀ ਹੈ ਤੇ ਸਿੱਖ ਭੱਜੇ ਨੇ। ਫਿਰ ਉਹਨੇ ਜਿਹੜੇ ਵੱਡੇ ਫੱਟੇ ਉਹਨੇ ਟਰਕਾਂ 'ਚ ਪਾ ਕੇ ਉਹਨੇ ਪਾਕਿਸਤਾਨ ਪਹੁੰਚਾਏ। ਲਓ ਜੀ, ਬਸ ਇੰਨੀ ਕਹਾਣੀ। ਹੁਣ ਇੱਕ ਵਾਰੀ ਫੇਰ ਦੱਸ ਦੇਣਾ, ਤੁਹਾਡੇ ਘਰ ਦੇ ਕਿੰਨੇ ਜੀ ਮਰੇ ਸਨ? ਕੌਣ ਕੌਣ ਮਰਿਆ ਸੀ? ਯਾਰ ਇੱਕ ਮੇਰਾ ਮਾਮਾ ਲੱਗਦਾ ਜੋ ਮਰਿਆ ਸੀ। ਅੱਛਾ। ਤੇ ਇਹਨੇ ਸਾਡਾ ਇੱਕ ਫੁੱਫਾ ਲੱਗਦਾ ਸੀ। ਅੱਛਾ। 4 ਉਹਦੀਆਂ ਕੁੜੀਆਂ ਮਰੀਆਂ ਸੀ, ਆਪ ਮਰਿਆ ਸੀ, ਨਾਲ ਉਹਦਾ ਪੁੱਤਰ ਮਰਿਆ ਸੀ।
ਹਾਂਜੀ ਹੂੰ ਇਸ ਤਰ੍ਹਾਂ ਕਰਕੇ ਬਈ 13 ਜੀ ਸਾਡੇ ਤੇ ਤੁਹਾਡੇ ਵਾਲ ਤੁਹਾਡੀ ਅੱਖਾਂ ਦੇ ਸਾਹਮਣੇ ਮਾਰੇ ਉਹਦੇ ਮੇਰੇ ਹੁੰਦਿਆਂ ਮਾਰਿਆ ਉਹਦੇ ਤੇ ਸੱਟਾ ਲਾਓ ਵੀ ਨਾ ਵੀ ਮਰ ਗਿਆ ਓਏ ਹੋਏ ਹੋਏ ਤੇ ਜਿਹੜੇ ਜਿੰਦੇ ਹਸਪਤਾਲ ਮਿਲ ਪਵੇ ਜਿਹੜੇ ਮਰ ਗਏ ਉਹ ਮਰ ਗਏ ਓਏ। ਉਹਨਾਂ ਦੇ ਮੁੜ ਕੇ ਆਏ ਨਹੀਂ ਬਹੁਤ ਦੁਖੀ ਕਹਾਣੀ ਬਜ਼ੁਰਗੋ ਤੁਹਾਡੀ ਬੜਾ ਦੁੱਖ ਤੁਸੀਂ ਹੰਢਾਇਆ ਆਪਣੇ ਸੀਨੇ ਉੱਤੇ ਨਹੀਂ ਜੀ ਬੜਾ ਦੁੱਖ ਅੱਲਾਹ ਤਾਲਾ ਤੁਹਾਨੂੰ ਸਬਰ ਦੇਵੇ ਤੁਹਾਡੇ ਵਾਲਦੈਨ ਨੂੰ ਜੰਨਤ ਦੀ ਜਗ੍ਹਾ ਦੇਵੇ ਤੇ ਤੁਹਾਨੂੰ ਸਬਰ ਦੇਵੇ ਲਾਟਾ ਤੇ ਬਹੁਤ ਮਿਹਰਬਾਨੀ ਬਜ਼ੁਰਗੋ ਬੜਾ ਚੰਗਾ ਲੱਗਿਆ ਬਹੁਤ ਸ਼ੁਕਰੀਆ